ਜਦੋਂ ਜਸਟਿਨ ਟਰੂਡੋ ਆਪਣੀ ਵਾਈਫ ਆਪਣੇ ਬੱਚਿਆਂ ਦੇ ਨਾਲ ਮੋਦੀ ਦੇ ਸੱਦੇ ਦੇ ਉੱਤੇ ਇੰਡੀਆ ਦੀ ਵਿਜ਼ਿਟ ਤੇ ਗਿਆ, ਕਿਵੇਂ ਉਹਨੂੰ ਡਿਸਆਨਰ ਕੀਤਾ। ਭਾਰਤ ਭਰ 'ਚ ਮੀਡੀਆ ਕੈਂਪੇਨ ਆਪਣਾ ਇੱਕ ਇੰਟੈਲੀਜੈਂਸ ਆਪਰੇਟਿਵ ਵਿੱਚ ਵਾੜ ਕੇ ਉਹਦੀ ਵਾਈਫ ਦੇ ਨਾਲ ਉਹਦੀ ਪਿਕਚਰ ਬੰਬੇ 'ਚ ਦੇ ਕੇ ਕਿ ਉਹ ਦਹਿਸ਼ਤਗਰਦੀ ਦੇ ਨਾਲ ਪਹਿਲਾਂ ਜੁੜਿਆ ਹੋਇਆ ਸੀ, ਖਾਲਿਸਤਾਨੀ ਦਹਿਸ਼ਤਗਰਦੀ, ਇਹ ਸਾਰੇ ਦੇ ਥੱਲੇ ਜਸਟਿਨ ਟਰੂਡੋ ਨੇ, ਕਿਉਂਕਿ ਉਹਦੇ ਫਾਦਰ ਵੀ ਪ੍ਰਾਈਮ ਮਿਨਿਸਟਰ ਰਿਹਾ ਟਰੂਡੋ ਦਾ, ਉਹਨੇ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ ਦੇ ਵਿੱਚ ਬੋਲਦਿਆਂ ਇੱਕ ਪਾਕਿਸਤਾਨੀ ਪੰਜਾਬੀ ਨੇ ਇਹ ਕਿਹਾ ਕਿ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਤੁਹਾਡੀ ਕੈਬਨਿਟ ਦੇ ਵਿੱਚ, ਕਿਉਂਕਿ ਉਹ ਲਾਹੌਰੀ ਸੀ, ਉਹਨੇ ਪ੍ਰਾਈਡ ਲਿਆ ਵੀ ਤੁਹਾਡੀ ਕੈਬਨਿਟ ਦੇ ਵਿੱਚ ਇੰਨੇ ਜਿਹੜੇ 5 ਪੰਜਾਬੀ ਮਿਨਿਸਟਰ ਨੇ ਔਰ ਇੰਨਾ, ਤੇ ਉਹ ਇੱਕ ਸਟੈਪ ਅੱਗੇ ਜਸਟਿਨ ਟਰੂਡੋ ਨੇ ਉਸੇ ਹੀ ਖੁਸ਼ੀ ਦੇ ਵਿੱਚ ਕਿਹਾ ਕਿ ਵੀ ਆਈ ਹੈਵ more ministers in my cabinet, more Sikh ministers in my cabinet than Modi has. So ਇਹ ਸਾਰੇ ਨੇ ਇੰਨੀ ਤਕਲੀਫ ਦਿੱਤੀ ਇੰਡੀਅਨ ਹਾਕਮਾਂ ਨੂੰ। ਅੱਛਾ ਵੀ ਇਹ ਸਿੱਖ ਕੌਮ ਜਿਨ੍ਹਾਂ ਨੂੰ ਅਸੀਂ ਜ਼ਲੀਲ ਕਰ ਰਹੇ ਹਾਂ, ਜਿਨ੍ਹਾਂ ਦੇ ਅਸੀਂ ਮਜ਼ਹਬ ਨੂੰ ਅੱਡ ਮਜ਼ਹਬ ਮੰਨਣ ਨੂੰ ਤਿਆਰ ਨਹੀਂ, ਉੱਥੇ ਜਸਟਿਨ ਟਰੂਡੋ ਜਿਹੜਾ ਉਹ ਖੰਡੇ ਵਾਲਾ ਸਕਾਰਫ ਬੰਨ੍ਹ ਕੇ ਜਿਹੜਾ ਉਹ ਨਗਰ ਕੀਰਤਨਾਂ 'ਚ ਹੁੰਦਾ ਹੈ, ਪਾਰਲੀਮੈਂਟ ਹਾਊਸ ਦੇ ਵਿੱਚ ਅਖੰਡ ਪਾਠ ਔਰ ਵਿਸਾਖੀ ਮਨਾਈ ਜਾਂਦੀ ਹੈ। ਉਹਨਾਂ ਨੇ ਕਿਹਾ ਵੀ ਅਸੀਂ ਹੁਣ ਕਰਦੇ। ਜਗਮੀਤ ਸਿੰਘ ਜਿਹੜਾ NDP ਦਾ ਲੀਡਰ ਹੈ ਔਰ ਹੁਣ ਕਿੰਗ ਮੇਕਰ ਹੈ ਦੁਬਾਰਾ, ਉਹਨੂੰ ਇੰਡੀਆ ਦਾ ਵੀਜ਼ਾ ਹੀ ਨਹੀਂ ਦਿੱਤਾ, ਔਰ ਦਿੱਤਾ ਜਿਹੜਾ ਸੀ ਉਹ ਕੈਂਸਲ ਕੀਤਾ ਕਿ ਜੀ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦਾ। ਫਿਰ ਕੈਨੇਡਾ 'ਚ ਉਹਨਾਂ ਨੇ ਜਿਸ ਕਿਸਮ ਦੇ ਆਪਣੇ ਜਿਹੜੇ ਜਰਨਲਿਸਟ ਰੱਖੇ ਹੋਏ ਨੇ, ਔਰ ਹੁਣ ਹਿੰਦੂ ਪੋਪੂਲੇਸ਼ਨ RSS ਦੇ ਥੱਲੇ ਕਾਫੀ ਹੈ ਜਿਹੜੀ ਕਿ ਉੱਥੇ ਲੌਬੀ ਕਰਦੀ ਹੈ, ਔਰ ਪੈਸੇ ਇਹਨਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਬਹੁਤ ਬਿਲਡ ਕੀਤਾ, ਉਹਨਾਂ ਦੇ ਵਿੱਚ ਬੜੇ, ਔਰ ਉਹਨਾਂ ਦਾ ਇੱਕ ਭੱਟਾਚਾਰੀਆ ਔਰ ਦੂਸਰੇ ਮਿਸ ਇਨਫੋਰਮੇਸ਼ਨ ਕੈਂਪੇਨ। ਤੇ ਹੁਣ ਇਸ ਇਲੈਕਸ਼ਨ ਰਿਜ਼ਲਟ ਨੇ ਕਿਵੇਂ ਭਾਰਤ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਹੈ ਕਿ ਇੱਕ ਪਾਸੇ ਜਸਟਿਨ ਟਰੂਡੋ ਵਾਪਸ ਆਇਆ, ਉਹੀ ਜਗਮੀਤ ਸਿੰਘ ਜਿਹਨੂੰ ਵੀਜ਼ਾ ਡਿਨਾਈ ਕੀਤਾ ਹੋਇਆ ਉਹ ਅੱਜ ਕੈਨੇਡਾ ਵਰਗਾ ਮੁਲਕ ਉਹਦਾ ਕਿੰਗ ਮੇਕਰ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡੀਅਨ ਪਾਰਲੀਮੈਂਟ ਦੀਆਂ ਜਿਹੜੀਆਂ ਲਈ ਹੋਈਆਂ ਮਿਡ ਟਰਮ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਜਿਹੜੇ ਉਹ ਸਾਹਮਣੇ ਆ ਗਏ ਨੇ। ਸੋ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਇਸ ਵਾਰ ਫਿਰ ਕਲੀਅਰ ਮੈਜੋਰਟੀ ਨਹੀਂ ਲੈ ਸਕੀ ਅਤੇ ਉਸ ਦੀ ਮਾਈਨੋਰਿਟੀ ਸਰਕਾਰ ਜਗਮੀਤ ਸਿੰਘ ਦੀ ਪ੍ਰਧਾਨਗੀ ਵਾਲੀ NDP ਪਾਰਟੀ ਜਿਹੜੀ ਹੈ ਮਦਦ ਨਾਲ ਹੀ ਚੱਲੇਗੀ। ਸੋ ਕੈਨੇਡੀਅਨ ਪਾਰਲੀਮੈਂਟ ਵਿੱਚ ਪੰਜਾਬੀ ਸਿੱਖ ਮੂਲ ਦੇ 16 MPs ਜਿੱਤ ਕੇ ਜਿਹੜੇ ਨੇ ਆਏ ਨੇ। ਸੋ ਜਸਟਿਨ ਟਰੂਡੋ, ਜਗਮੀਤ ਸਿੰਘ ਅਤੇ 16 ਸਿੱਖ MPs ਦੀ ਜਿਹੜੀ ਜਿੱਤ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਜਿਹੜੀ ਚਪੇੜ ਹੈ। ਸੋ ਕਿਉਂਕਿ ਭਾਰਤ ਸਰਕਾਰ ਨੇ ਇਹਨਾਂ ਸਭ ਨੂੰ ਖਾਲਿਸਤਾਨ ਅਤੇ ਦਹਿਸ਼ਤਗਰਦੀ ਨਾਲ ਜੋੜ ਕੇ ਬਦਨਾਮ ਕਰਨ ਵਿੱਚ ਜਿਹੜੀ ਹੈ ਕੋਸ਼ਿਸ਼ ਕੋਈ ਨਹੀਂ ਸੀ ਛੱਡੀ, ਪਰ ਫਿਰ ਵੀ ਇਹ ਸਭ ਬੜੀ ਸ਼ਾਨ ਨਾਲ ਜਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਵਿਚਾਰਾਂ ਨੇ ਇਸ ਜਿੱਤ ਬਾਰੇ? ਦੇਖੋ, ਕੱਲ ਅਸੀਂ ਕੈਨੇਡਾ ਇਲੈਕਸ਼ਨਸ ਤੇ ਗੱਲ ਕੀਤੀ ਜੀ, ਤੇ ਜਿਹਨੂੰ ਕਹਿੰਦੇ ਨੇ ਵੀ ਤੁੱਕਾ ਹੀ ਹੁੰਦਾ। ਤੁਸੀਂ ਜਦੋਂ ਸਿਆਸੀ ਅੰਦਾਜ਼ਾ ਲਾਉਂਦੇ ਹੋ ਤੇ ਅੱਜ 4-5 ਕਾਲਾਂ ਕੈਨੇਡਾ ਤੋਂ ਆਈਆਂ, ਕਹਿਣ ਲੱਗੇ ਜੀ ਇੱਥੇ ਵਾਲਿਆਂ ਨੂੰ ਵੀ ਤੁਸੀਂ ਗਲਤ ਸਾਬਤ ਕੀਤਾ। ਤੁਸੀਂ ਕੱਲ ਜਿਹੜਾ ਕਿਹਾ ਸੀ ਰਿਜ਼ਲਟ ਨਤੀਜੇ ਉਹੀ ਆਏ। ਮੈਂ ਕਿਹਾ ਵੈਸੇ ਜਿਹਨੂੰ ਕਹਿੰਦੇ ਨਾ ਵੀ ਤੁੱਕਾ ਲੱਗ ਗਿਆ, ਮੈਂ ਕਿਹਾ ਵੀ ਮੈਂ ਕੋਈ ਡੀਪਲੀ ਫੋਲੋ ਨਹੀਂ ਸੀ ਕੀਤਾ, ਕਿਉਂਕਿ ਮੈਨੂੰ ਇਹ ਲੱਗਦਾ ਵੀ ਸੀ ਕਿ ਵੀ ਜਿਸ ਕਿਸਮ ਦਾ ਜਸਟਿਨ ਟਰੂਡੋ ਦਾ ਵਰਤਾਰਾ ਪੋਜ਼ਿਟਿਵ ਲੋਕਾਂ 'ਚ ਰਿਹਾ, ਜੇ 2 ਸਾਲ ਹੋਰ ਵੀ ਉਹ ਕੱਢ ਲੈਂਦਾ ਤੇ ਕੋਈ ਬਹੁਤਾ ਫਰਕ ਨਹੀਂ ਸੀ ਪੈਣਾ, ਕਿਉਂਕਿ COVID-19 ਹੈਂਡਲਿੰਗ ਨੇ ਪੋਜ਼ਿਟਿਵ ਇਮੇਜ ਬਣਾਇਆ। ਔਰ ਇਹ ਵੀ ਨਹੀਂ ਸੀ ਕਿ ਜਿਹੜੀ ਪਾਰਟੀ, ਕਿਉਂਕਿ ਮਾਈਨੋਰਿਟੀ ਗਵਰਨਮੈਂਟ ਸੀ ਟਰੂਡੋ ਦੀ, ਲੇਕਿਨ ਜਿਹੜੇ ਕੀ ਲੈਜਿਸਲੇਸ਼ਨ ਮਤੇ ਨੇ ਉਹਨਾਂ 'ਚ NDP ਜਿਹੜੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਅੰਡਰ ਜਗਮੀਤ ਸਿੰਘ ਉਹ ਪੂਰੀ ਸਪੋਰਟ ਕਰਦੀ ਸੀ। ਅਦਰਵਾਈਜ਼ ਹੁਣ ਦੂਸਰੀਆਂ ਵੀ ਬਲੌਕ ਕਿਊਬੇਕੋਇਸ ਜਿਹੜੀ ਹੈ ਫ੍ਰੈਂਚ ਸੈਪਰੇਟਿਸਟ ਦੀ ਪਾਰਟੀ ਹੈ ਜਾਂ ਕੰਜ਼ਰਵੇਟਿਵ ਤਾਂ ਵੈਸੇ ਹੀ ਆਪੋਜ਼ਿਟ ਨੇ। ਹੁਣ ਜਿਹੜਾ ਜਦੋਂ ਇੱਕ ਵਾਰ ਜਸਟਿਨ ਟਰੂਡੋ ਨੇ ਮਿਡ ਟਰਮ ਜਾਂ ਜੋ ਸਨੈਪ ਇਲੈਕਸ਼ਨਸ ਇਹ ਕਹਿੰਦੇ ਨੇ ਕੈਨੇਡਾ 'ਚ ਉਹ ਐਲਾਨ ਦਿੱਤੀਆਂ, ਤੇ ਇਸੇ ਲਈ ਇੱਕ ਤਾਂ ਸਟੇਟ ਐਕਸਚੈਕਰ ਦੇ ਉੱਤੇ ਵਾਧੂ ਫਾਈਨੈਂਸ਼ੀਅਲ ਬੋਝ ਪਿਆ, ਦੂਸਰਾ ਇੱਕ ਪਾਰਟ ਕਿ ਵੀ ਇੱਕ ਪਾਸੇ ਤੁਸੀਂ COVID-19 ਦੀਆਂ ਇੰਨੀਆਂ ਰੈਸਟ੍ਰਿਕਸ਼ਨਸ ਰੱਖ ਕੇ ਜਿਹੜਾ ਹੈ ਉਹ ਸੇਵ ਕੀਤਾ ਲੋਕਾਂ ਨੂੰ। ਹੁਣ ਜਦੋਂ ਤੁਸੀਂ ਚੋਣ ਰੈਲੀਆਂ ਹੋਣੀਆਂ ਨੇ, ਗੈਦਰਿੰਗਸ ਵੀ ਹੋਣੀਆਂ, ਅਜੇ ਜਿਹੜਾ ਡੈਲਟਾ ਵੇਰੀਐਂਟ ਹੈ ਉਹਦਾ ਕੋਈ ਆਊਟ ਆਫ ਡੇਂਜਰ ਤਾਂ ਨਹੀਂ ਹੈ ਹਿਊਮੈਨਿਟੀ। ਸੋ ਮਤਲਬ ਗੱਲ ਮੈਨੂੰ ਇਹ ਲੱਗਿਆ ਵੀ ਇਹ ਵੀ ਕਿਤੇ ਨਾ ਕਿਤੇ ਉਹ ਮੋਦੀ ਸਟਾਈਲ, ਜਿਵੇਂ ਉਹਨਾਂ ਨੇ
ਇਹਦੇ ਬਾਵਜੂਦ ਕਿ ਕੋਵਿਡ ਚੱਲ ਰਿਹਾ ਸੀ, ਬੰਗਾਲ ਦੀਆਂ ਇਲੈਕਸ਼ਨਾਂ ਕਰਾਤੀਆਂ, ਹਿੰਦੂਆਂ ਨੂੰ ਖੁਸ਼ ਕਰਨ ਲਈ ਕੁੰਭ ਕਰਤਾ, 45 ਲੱਖ ਲੋਕ ਮਰ ਗਏ। ਔਰ ਉਹਦੇ 'ਚ ਉਸ ਲੈਵਲ ਦੀ ਆਪੋਜੀਸ਼ਨ ਉਹਨਾਂ ਲੋਕਾਂ ਵੱਲੋਂ ਤਾਂ ਨਹੀਂ ਆਈ ਕੈਨੇਡਾ 'ਚ, ਪਰ ਜਿਹੜੇ ਵੈਕਸੀਨ ਦੇ ਖਿਲਾਫ ਨੇ ਔਰ ਜਿਨ੍ਹਾਂ ਨੂੰ ਇਹ ਸੀ ਕਿ ਜੀ ਇਹ ਫੋਰਸ ਕਰ ਰਹੇ ਨੇ ਕਿ ਭਾਈ ਜਿਨ੍ਹਾਂ ਨੂੰ ਨਹੀਂ ਹੋਏਗਾ ਨੌਕਰੀਆਂ ਤੇ ਜ਼ਰੂਰੀ, ਉਹ ਪ੍ਰੋਟੈਸਟ ਲਈ ਨਿਕਲ ਪਏ। ਔਰ ਇਸ ਕਿਸਮ ਦੇ ਵਾਇਲੈਂਟ ਪ੍ਰੋਟੈਸਟ ਵੀ ਹੋਏ, ਵੀ ਇੱਕ ਦੇ ਵਿੱਚ ਉਹਨੇ ਮਿੱਟੀ ਦੇ ਡਲੀਆਂ ਜਿਹੜੀਆਂ ਮਾਰੀਆਂ ਢੀਮਾਂ, ਉਹਦੇ ਵੀ ਵੱਜੀ, ਟਰੂਡੋ ਦੇ ਵੀ। ਸੋ ਹਾਲਾਂਕਿ ਇਹ ਗੱਲ ਪੋਲੀਟੀਕਲੀ ਉਹਦੇ ਹੱਕ 'ਚ ਹੀ ਗਈ, ਕਿਉਂਕਿ ਇਹ ਲੱਗਾ ਕਿ ਵੀ ਇਹ ਤਾਂ ਵਾਇਲੈਂਸ ਵੱਲ ਜਾ ਰਹੇ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਜਿੱਥੋਂ ਤੁਰੇ ਸੀ, ਜੇ ਜਸਟਿਨ ਟਰੂਡੋ ਦੀ ਇਹ ਚਾਹਨਾ ਸੀ ਕਿ ਵੀ ਉਹਨਾਂ ਦੀ ਕੋਵਿਡ-19 ਹੈਂਡਲਿੰਗ ਕਰਕੇ ਇਸ ਵੇਲੇ ਉਹਨਾਂ ਦਾ ਪਪੂਲੈਰਿਟੀ ਗ੍ਰਾਫ ਬਹੁਤ ਜ਼ਿਆਦਾ ਹੈ ਔਰ ਉਹ ਚੋਣਾਂ ਕਰਵਾਉਣਗੇ ਔਰ ਉਹਨਾਂ ਕੋਲ ਐਬਸੋਲੂਟ ਮੈਜੋਰਿਟੀ ਮਿਲੇਗੀ, ਤੇ ਉਹ ਗਲਤ ਸਾਬਤ ਹੋਏ। ਬੇਸ਼ੱਕ ਸੀਟਾਂ ਆਲਮੋਸਟ ਉਹਦੇ ਆਲੇ ਦੁਆਲੇ ਹੀ ਰਹੀਆਂ ਔਰ ਇਸ ਵੇਲੇ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਐਬਸੋਲੂਟ ਮੈਜੋਰਿਟੀ ਤੋਂ 14 ਸੀਟਾਂ ਉਹਨਾਂ ਨੂੰ ਘੱਟ ਮਿਲੀਆਂ। ਸੋ ਸਟਿਲ ਮਾਈਨੋਰਿਟੀ ਗਵਰਨਮੈਂਟ ਹੋਏਗੀ। ਔਰ ਜਗਮੀਤ ਸਿੰਘ ਜਿਨ੍ਹਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਥੱਲੇ NDP ਨੇ ਇਹ ਇਲੈਕਸ਼ਨ ਲੜੀ, ਉਹਨਾਂ ਨੇ ਜਿਹੜੀਆਂ ਨੇ ਆਪਣੀਆਂ ਸੀਟਾਂ ਵਧਾਈਆਂ ਨੇ ਔਰ ਇਹ ਸਾਰੇ 'ਚ ਅਜੇ ਕੁਛ ਮੇਲ ਬੈਲਟਸ ਵੀ ਆਉਣੀਆਂ, ਕਿਉਂਕਿ ਕੁਛ ਦੇ ਵਿੱਚ ਪਹਿਲਾਂ ਸੀ ਕਿ 27 ਸੀਟਾਂ ਹੋ ਗਈਆਂ, ਲਾਸਟ ਟਾਈਮ 24 ਸੀ, ਉਹ 25 ਮੈਂਸ਼ਨ ਹੋ ਰਿਹਾ, ਲੇਕਿਨ ਇੱਕ ਜਾਂ ਦੋ ਸੀਟਾਂ ਬ੍ਰਿਟਿਸ਼ ਕੋਲੰਬੀਆ ਦੀਆਂ ਨੇ ਮੇਲ ਬੈਲਟਸ ਜਾਂ ਦੂਸਰਿਆਂ ਨਾਲ ਉਹਦਾ ਰਿਜ਼ਲਟ ਬਦਲ ਸਕਦਾ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੋਪ ਕਰਦੀ ਸੀ ਵੀ ਅਨਸੀਟ ਕਰੇਗੀ ਜਸਟਿਨ ਟਰੂਡੋ ਨੂੰ, ਉਹ ਜਿਹੜਾ ਹੈ 122 ਸੀਟਾਂ ਹੀ ਉਹਨਾਂ ਨੂੰ ਮਿਲੀਆਂ, ਪਹਿਲਾਂ ਨਾਲੋਂ ਸਿਰਫ ਇੱਕ ਸੀਟ ਉਹਨਾਂ ਦੀ ਵਧੀ। ਔਰ ਇਸ ਸਾਰੇ 'ਚ ਜਿਹੜਾ ਕਿੰਗ ਮੇਕਰ ਔਰ ਮੈਂ ਸਾਡੇ ਲਈ ਇਕੱਲਾ ਇਹੀ ਨਹੀਂ ਵੀ ਕੈਨੇਡਾ 'ਚ ਸਾਡੇ ਆਲਮੋਸਟ 125 ਸਾਲ ਤੋਂ ਸਿੱਖ ਕੌਮ ਬੈਠੀ ਹੈ ਔਰ ਅੱਜ ਸਾਡਾ ਇਨਫਲੂਐਂਸ ਬਹੁਤ ਜ਼ਿਆਦਾ ਹੈ ਹਰ ਪੱਖ ਤੋਂ, ਕਿਉਂਕਿ ਅਸੀਂ ਇਹ ਦੇਖ ਰਹੇ ਹਾਂ, ਜੇ ਮੈਂ ਇੰਡੀਅਨ ਮੀਡੀਆ ਨੂੰ ਹੀ ਉਹਨਾਂ ਦੀਆਂ ਸਟੋਰੀਜ਼ ਦੇ ਹੀ ਪ੍ਰਿੰਟ ਆਊਟ ਕੱਢੇ ਨੇ ਕਿ ਅੰਦਾਜ਼ਾ ਲਾਓ ਕਿ ਵੀ ਇਹਦੇ ਬਾਵਜੂਦ ਹੁਣ ਉਹ ਯਾਦ ਕਰੋ ਦਿਨ ਜਦੋਂ ਜਸਟਿਨ ਟਰੂਡੋ ਆਪਣੀ ਵਾਈਫ ਆਪਣੇ ਬੱਚਿਆਂ ਦੇ ਨਾਲ ਮੋਦੀ ਦੇ ਸੱਦੇ ਦੇ ਉੱਤੇ ਇੰਡੀਆ ਦੀ ਵਿਜ਼ਿਟ ਤੇ ਗਿਆ, ਕਿਵੇਂ ਉਹਨੂੰ ਡਿਸਆਨਰ ਕੀਤਾ। ਭਾਰਤ ਭਰ 'ਚ ਮੀਡੀਆ ਕੈਂਪੇਨ ਆਪਣਾ ਇੱਕ ਇੰਟੈਲੀਜੈਂਸ ਆਪਰੇਟਿਵ ਵਿੱਚ ਵਾੜ ਕੇ ਉਹਦੀ ਵਾਈਫ ਦੇ ਨਾਲ ਉਹਦੀ ਪਿਕਚਰ ਬੰਬੇ 'ਚ ਦੇ ਕੇ ਕਿ ਉਹ ਦਹਿਸ਼ਤਗਰਦੀ ਦੇ ਨਾਲ ਪਹਿਲਾਂ ਜੁੜਿਆ ਹੋਇਆ ਸੀ, ਖਾਲਿਸਤਾਨੀ ਦਹਿਸ਼ਤਗਰਦੀ, ਇਹ ਸਾਰੇ ਦੇ ਥੱਲੇ, ਔਰ ਕਿਵੇਂ ਬਦਸਲੂਕੀ ਕੀਤੀ। ਇਹ ਜਿਹਦਾ ਅਸੀਂ ਕੱਲ ਗੱਲ ਕੀਤੀ ਸੀ, ਜਿਹਨੂੰ ਸਾਡੇ ਇਸ ਸੈਗਮੈਂਟ ਨੂੰ ਕਾਫੀ ਪਸੰਦ ਕੀਤਾ ਗਿਆ ਕਿ ਵੀ ਇਹ ਪੰਜਾਬ ਦਾ ਵਿਗੜਿਆ ਸੰਡਾ, ਬਦ ਇਖਲਾਕ, ਬਦ ਕਿਰਦਾਰ ਔਰ ਬਦ ਹਵਾਸ ਹੋਇਆ ਕੱਲ ਜਿਹੜਾ ਬਕਵਾਸ ਕਰ ਰਿਹਾ ਸੀ, ਉਹਦੇ ਰਾਹੀਂ ਪਹਿਲਾਂ ਕੈਨੇਡਾ ਦਾ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ, ਜਿਹਨੂੰ ਜਸਟਿਨ ਟਰੂਡੋ ਨੇ ਇੱਕ ਸਿੱਖ ਲਈ ਕੈਨੇਡਾ ਵਰਗੇ ਮੁਲਕ 'ਚ ਇੰਨਾ ਵੱਡਾ ਅਹੁਦਾ ਔਰ ਉਹ ਪੰਜਾਬ ਦਾ ਰਹਿਣ ਵਾਲਾ ਇੱਕ ਹੰਬਲ ਬੈਕਗਰਾਊਂਡ 'ਚੋਂ, ਉਹਨੂੰ ਕਿਵੇਂ ਡਿਸਆਨਰ ਕੀਤਾ ਹਰਜੀਤ ਸਿੰਘ ਸੱਜਣ ਨੂੰ। ਔਰ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਵੇਲੇ ਇਹਦਾ ਬਦ ਇਖਲਾਕ ਕਪਤਾਨ ਕਹਿੰਦਾ ਮੈਂ ਤਾਂ ਨਹੀਂ ਮਿਲਦਾ, ਔਰ ਦੂਜਾ ਔਰ ਚਾਰਜ ਕੀ ਕਿ ਵੀ ਆ ਤੁਹਾਡੇ ਜਿਹੜੇ 17-18 ਜਿਹੜੇ ਤੁਹਾਡੇ MP ਨੇ ਉਹ ਸਾਰੇ ਖਾਲਿਸਤਾਨੀ ਨੇ, ਤੇ ਖਾਲਿਸਤਾਨੀ ਹੋਣ ਦਾ ਮਤਲਬ ਦਹਿਸ਼ਤਗਰਦ ਹੁੰਦਾ ਹੈ, ਔਰ ਇਹ ਕੈਨੇਡਾ ਜਿਹੜਾ ਦਹਿਸ਼ਤਗਰਦਾਂ ਦੀ ਹਮਾਇਤ ਕਰ ਰਿਹਾ ਔਰ ਇਹ ਉਹ। ਹਾਲਾਂ ਉਸ ਤੋਂ ਪਹਿਲਾਂ ਜਸਟਿਨ ਟਰੂਡੋ ਨੇ, ਕਿਉਂਕਿ ਉਹਦੇ ਫਾਦਰ ਵੀ ਸਿੱਖਾਂ, ਉਹਦਾ ਫਾਦਰ ਵੀ ਪ੍ਰਾਈਮ ਮਿਨਿਸਟਰ ਰਿਹਾ ਟਰੂਡੋ ਦਾ, ਉਹਨੇ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ ਦੇ ਵਿੱਚ ਬੋਲਦਿਆਂ ਇੱਕ ਪਾਕਿਸਤਾਨੀ ਪੰਜਾਬੀ ਨੇ ਇਹ ਕਿਹਾ ਕਿ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਤੁਹਾਡੀ ਕੈਬਨਿਟ ਦੇ ਵਿੱਚ, ਕਿਉਂਕਿ ਉਹ ਲਾਹੌਰੀ ਸੀ, ਉਹਨੇ ਪ੍ਰਾਈਡ ਲਿਆ ਵੀ ਤੁਹਾਡੀ ਕੈਬਨਿਟ ਦੇ ਵਿੱਚ ਇੰਨੇ ਜਿਹੜੇ 5 ਪੰਜਾਬੀ ਮਿਨਿਸਟਰ ਨੇ ਔਰ ਇੰਨਾ, ਤੇ ਉਹ ਇੱਕ ਸਟੈਪ ਅੱਗੇ ਜਸਟਿਨ ਟਰੂਡੋ ਨੇ ਉਸੇ ਹੀ ਖੁਸ਼ੀ ਦੇ ਵਿੱਚ ਕਿਹਾ ਕਿ ਬਈ ਆਈ ਹੈਵ ਮੋਰ ਮਿਨਿਸਟਰਸ ਇਨ ਮਾਈ ਕੈਬਨਿਟ, ਮੋਰ ਸਿੱਖ ਮਿਨਿਸਟਰਸ ਇਨ ਮਾਈ ਕੈਬਨਿਟ ਦੈਨ ਮੋਦੀ ਹੈਜ਼, ਔਰ ਜ਼ਾਹਰ ਹੈ ਗੱਲ ਗਲਤ ਵੀ ਨਹੀਂ ਸੀ। ਹੁਣ ਉਸ ਦਾ ਔਰ ਉਹਦਾ ਜਸਟਿਨ ਟਰੂਡੋ ਦਾ ਸਿੱਖ ਨਗਰ ਕੀਰਤਨਾਂ 'ਚ ਸ਼ਮੂਲੀਅਤ, ਸਿੱਖਾਂ ਪ੍ਰਤੀ ਅਫੈਕਸ਼ਨ, ਔਰ ਉਹਨਾਂ ਦੇ ਆਪਣੇ ਮੀਡੀਆ ਦਾ ਕਹਿਣਾ ਵੀ ਭੰਗੜਾ ਪਾਉਂਦੇ ਆ ਤੇ ਇਹ ਪੰਜਾਬੀਆਂ ਤੋਂ ਵਧੀਆ ਭੰਗੜਾ ਪਾਉਂਦਾ। ਉਹ ਕਹਿੰਦਾ ਮੈਂ ਤਾਂ ਛੋਟੇ ਹੁੰਦਿਆਂ ਰਿਹਾ ਹੀ ਸਿੱਖਾਂ 'ਚ ਭੰਗੜਾ ਪਾਉਂਦਾ ਰਿਹਾ। ਸੋ ਇਹ ਸਾਰੇ ਨੇ ਇੰਨੀ ਤਕਲੀਫ ਦਿੱਤੀ ਇੰਡੀਅਨ ਹਾਕਮਾਂ ਨੂੰ। ਅੱਛਾ ਵੀ ਇਹ ਸਿੱਖ ਕੌਮ ਜਿਨ੍ਹਾਂ ਨੂੰ ਅਸੀਂ ਜ਼ਲੀਲ ਕਰ ਰਹੇ ਹਾਂ, ਜਿਨ੍ਹਾਂ ਦੇ ਅਸੀਂ ਮਜ਼ਹਬ ਨੂੰ ਅੱਡ ਮਜ਼ਹਬ ਮੰਨਣ ਨੂੰ ਤਿਆਰ ਨਹੀਂ, ਉੱਥੇ ਜਸਟਿਨ ਟਰੂਡੋ ਜਿਹੜਾ ਉਹ ਖੰਡੇ ਵਾਲਾ ਸਕਾਰਫ ਬੰਨ੍ਹ ਕੇ ਜਿਹੜਾ ਉਹ ਨਗਰ ਕੀਰਤਨਾਂ 'ਚ ਹੁੰਦਾ ਹੈ,
ਪਾਰਲੀਮੈਂਟ ਹਾਊਸ ਦੇ ਵਿੱਚ ਅਖੰਡ ਪਾਠ ਔਰ ਵਿਸਾਖੀ ਮਨਾਈ ਜਾਂਦੀ ਹੈ। ਉਹਨਾਂ ਨੇ ਕਿਹਾ ਵੀ ਅਸੀਂ ਹੁਣ ਕਰਦੇ ਹਾਂ, ਔਰ ਉਹਨਾਂ ਨੇ ਜਿਹੜਾ ਇੱਕ ਸਿਨਿਸਟਰ ਕੈਂਪੇਨ ਚਲਾਇਆ। ਔਰ ਇਹੀ ਨਹੀਂ ਵੀ ਉਹਨਾਂ, ਮੈਂ ਖਬਰਾਂ ਦੇ ਦੁਆਲੇ ਘੁੰਮ ਰਿਹਾ, ਤੁਸੀਂ ਕੈਨੇਡਾ ਦੇ ਵਿੱਚ ਜਿਨ੍ਹਾਂ ਹਲਕਿਆਂ ਦੇ ਵਿੱਚ ਹਰਜੀਤ ਸਿੰਘ ਸੱਜਣ ਦਾ ਹਲਕਾ, ਜਗਮੀਤ ਸਿੰਘ ਜਿਹੜਾ NDP ਦਾ ਲੀਡਰ ਹੈ ਔਰ ਹੁਣ ਕਿੰਗ ਮੇਕਰ ਹੈ ਦੁਬਾਰਾ, ਉਹਨੂੰ ਇੰਡੀਆ ਦਾ ਵੀਜ਼ਾ ਹੀ ਨਹੀਂ ਦਿੱਤਾ, ਔਰ ਦਿੱਤਾ ਜਿਹੜਾ ਸੀ ਉਹ ਕੈਂਸਲ ਕੀਤਾ ਕਿ ਜੀ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦਾ। ਫਿਰ ਕੈਨੇਡਾ 'ਚ ਉਹਨਾਂ ਨੇ ਜਿਸ ਕਿਸਮ ਦੇ ਆਪਣੇ ਜਿਹੜੇ ਜਰਨਲਿਸਟ ਰੱਖੇ ਹੋਏ ਨੇ, ਔਰ ਹੁਣ ਹਿੰਦੂ ਪੋਪੂਲੇਸ਼ਨ RSS ਦੇ ਥੱਲੇ ਕਾਫੀ ਹੈ ਜਿਹੜੀ ਕਿ ਉੱਥੇ ਲੌਬੀ ਕਰਦੀ ਹੈ, ਔਰ ਪੈਸੇ ਇਹਨਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਬਹੁਤ ਬਿਲਡ ਕੀਤਾ, ਉਹਨਾਂ ਦੇ ਵਿੱਚ ਬੜੇ, ਔਰ ਉਹਨਾਂ ਦਾ ਇੱਕ ਭੱਟਾਚਾਰੀਆ ਔਰ ਦੂਸਰੇ ਮਿਸ ਇਨਫੋਰਮੇਸ਼ਨ ਕੈਂਪੇਨ। ਇਹਦੇ ਬਾਵਜੂਦ ਇਹੀ ਨਹੀਂ ਵੀ ਜਸਟਿਨ ਟਰੂਡੋ ਜਾਂ ਉਹਨਾਂ ਦੀ ਪਾਰਟੀ ਆਲਮੋਸਟ ਉਹਨਾਂ ਦਾ ਉਹੀ ਸਟੈਂਸ ਹੈ, ਇੰਪਰੂਵ ਤਾਂ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਹੱਕ 'ਚ ਨਹੀਂ, ਪਰ ਉਹਨਾਂ ਆਲਮੋਸਟ ਸਾਰੇ ਹੀ ਸਿੱਖ ਕੈਂਡੀਡੇਟਸ ਦਾ ਜਿੱਤਣਾ, ਜਿਨ੍ਹਾਂ ਨੂੰ ਹਰਾਉਣ ਦੇ ਲਈ ਕੈਨੇਡਾ 'ਚ ਇਹਨਾਂ ਦੇ ਟੁੱਚਿਆਂ ਨੇ ਜ਼ੋਰ ਲਾਇਆ ਔਰ ਨੈਗੇਟਿਵ ਪ੍ਰੋਪੇਗੈਂਡਾ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਅਸੈਂਬਲੀ, ਭਾਰਤੀ ਕਬਜ਼ੇ ਵਾਲਾ ਪੰਜਾਬ, ਸਿਰਫ 13 ਪਾਰਲੀਮੈਂਟ ਦੀਆਂ ਸੀਟਾਂ ਨੇ। ਮੈਕਸਿਮਮ ਜੇ ਤੁਸੀਂ ਕਾਂਗਰਸ, ਅਕਾਲੀ, ਦੂਜੇ 8 ਜਾਂ 9 ਤੋਂ ਜ਼ਿਆਦਾ ਪੱਗਾਂ ਵਾਲੇ ਉਹਦੇ 'ਚ ਨਹੀਂ ਜਾ ਸਕਦੇ। ਤੇ ਹੁਣ ਇਸ ਇਲੈਕਸ਼ਨ ਰਿਜ਼ਲਟ ਨੇ ਕਿਵੇਂ ਭਾਰਤ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਹੈ ਕਿ ਇੱਕ ਪਾਸੇ ਜਸਟਿਨ ਟਰੂਡੋ ਵਾਪਸ ਆਇਆ, ਉਹੀ ਜਗਮੀਤ ਸਿੰਘ ਜਿਹਨੂੰ ਵੀਜ਼ਾ ਡਿਨਾਈ ਕੀਤਾ ਹੋਇਆ ਉਹ ਅੱਜ ਕੈਨੇਡਾ ਵਰਗਾ ਮੁਲਕ ਉਹਦਾ ਕਿੰਗ ਮੇਕਰ ਹੈ, ਔਰ ਕਿਵੇਂ ਸਾਰੇ ਹੀ ਉਹ ਆਲਮੋਸਟ MP ਜਿਹੜੇ ਪਿਛਲੇ ਸੀ ਉਹ ਜਿੱਤੇ ਨੇ। ਹੁਣ ਮੈਂ 3 ਖਬਰਾਂ ਦੀਆਂ ਜਿਹੜੀਆਂ ਨੇ ਉਹ ਉਨਵਾਨ ਹੀ ਪੜਾਂਗਾ ਕਿਉਂਕਿ ਵਕਤ ਨਹੀਂ ਹੈ ਡਿਟੇਲ 'ਚ ਜਾਣ ਦਾ, ਔਰ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਇਹ ਚਪੇੜ ਇਹਨਾਂ ਨੂੰ ਕਿੰਨੀ ਤਕਲੀਫ ਦੇ ਰਹੀ ਹੋਏਗੀ। ਹਾਲਾਂਕਿ ਕਹਿ ਰਹੇ ਨੇ ਬਹੁਤ ਸਵਾਦ ਆਇਆ, ਬਹੁਤ ਸਵਾਦ ਆਇਆ। ਕੈਨੇਡਾ ਇਲੈਕਸ਼ਨ, ਜਗਮੀਤ ਸਿੰਘ ਵਿਲ ਅਗੇਨ ਬੀ ਏ ਕਿੰਗ ਮੇਕਰ as Trudeau fails to win majority ਕਿ ਜੀ ਕਿੰਗ ਮੇਕਰ। ਫਿਰ ਥੱਲੇ ਕਹਿੰਦਾ 17 Indo-Canadians, most of them from Punjab are elected as। ਹੁਣ ਇਹ ਇੰਡੋ ਕਿੱਥੋਂ ਬਣ ਗਏ ਜੀ? ਪਹਿਲਾਂ ਤਾਂ ਤੁਸੀਂ ਇਹਨਾਂ ਨੂੰ ਪੰਜਾਬੀ, ਫਿਰ ਖਾਲਿਸਤਾਨੀ, ਫਿਰ ਦੂਜਾ ਬਣਾਇਆ। ਹੁਣ ਜੇ ਤੁਸੀਂ ਇਸੇ ਹੀ ਕੰਟੈਕਸਟ ਦੂਸਰਾ ਦੇਖੋ, ਕਿਉਂਕਿ ਕੈਨੇਡਾ ਇਲੈਕਸ਼ਨ 16 ਪੰਜਾਬ ਓਰੀਜਨ ਕੈਂਡੀਡੇਟਸ ਵਿਨ ਫੈਡਰਲ ਪੋਲਸ। ਹੁਣ ਉਹਨਾਂ ਨੇ ਇੰਡੀਅਨ ਤੋਂ ਤਾਂ ਉਹਨਾਂ ਨੂੰ ਪ੍ਰਮੋਟ ਕਰਕੇ ਪੰਜਾਬੀ ਬਣਾ ਦਿੱਤਾ, ਪਰ ਸਿੱਖ ਕਹਿਣ ਲੱਗਿਆ ਉਹਨਾਂ ਦੀ ਜਿਹੜੀ ਹੈ ਫਿਰ ਕਲਮ ਦੀ ਜਿਹੜੀ ਹੈ ਉਹ ਸਿਆਹੀ ਮੁੱਕ ਗਈ, ਔਰ ਉਹਦੇ 'ਚ ਉਹਨਾਂ ਨੇ ਕਿਹਾ all prominent Punjabi Canadian faces including Defence Minister Harjit Sajjan were re-elected। ਔਰ ਅੰਦਰ ਪੂਰੇ ਉਹਨਾਂ ਦਾ ਹੈ ਕਿ ਸਾਰੇ ਹੀ ਜਿਹੜੇ ਸਿੱਖ ਫੇਸ ਨੇ including Defence Minister Harjit Sajjan from Vancouver, Minister Bardees Chaggar from Waterloo, Anita Anand from Oakville, ਜਗਮੀਤ ਸਿੰਘ, ਔਰ ਇਹ ਸਾਰੇ ਨੇ ਹਾਂ ਇੱਕ ਚੋਂ ਇਹ ਆਪਣਾ ਸੈਟਿਸਫੈਕਸ਼ਨ ਲੈ ਸਕਦੇ ਨੇ ਕਿ ਕਰਨਾਟਕਾ ਦੀ ਜਿਹੜਾ ਉਹਦਾ ਨਾਂ ਹੀ ਦੱਸਦਾ ਵੀ ਇਹ RSS ਨੇ ਜਿਹੜਾ ਹੈ ਉਸ ਨੂੰ ਫੰਡ ਕੀਤਾ ਹੋਏਗਾ। ਲਿਬਰਲ ਮੈਂਬਰ ਆਫ ਪਾਰਲੀਮੈਂਟ ਚੰਦਰਕਾਂਤ ਆਰੀਆ, ਇਹ ਵੀ ਕਰਨਾਟਕਾ ਦੀ ਹੈ, ਇਹ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਨਹੀਂ ਇਹ ਬੀਬੀ ਨਹੀਂ ਹੈ, ਬੰਦਾ ਹੀ ਹੈ, ਆਰੀਆ ਹੂ ਹੈਜ਼ ਹਿਜ਼ ਰੂਟਸ ਇਨ ਕਰਨਾਟਕਾ। ਇਹ ਨੈਪੀਅਨ ontario ਦੇ ਵਿੱਚੋਂ ਜਿੱਤਿਆ, ਔਰ ਬਾਕੀ ਸਾਰੇ ਦੇ ਸਾਰੇ ਜਿਹੜੇ ਨੇ ਉਹ ਸਿੱਖ ਨੇ ਪੂਰੇ, ਉਹਨਾਂ ਦੇ ਅੱਗੋਂ ਨਾਂ ਨੇ, ਮੇਰੇ ਕੋਲ ਵਕਤ ਨਹੀਂ ਹੈ। ਔਰ ਇਹ ਸਾਰੇ ਚੋਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਵੀ ਮੁਦਈ लाख बुरा चाहे तो क्या होता है, होता वही है जो मंजूर खुदा होता है। कि भाई तुसी सिखां नाल वैर कमा के सिखां दी तबाही करनी लोचदे हो, पर गुरु दे होर रंग ने उन्होंने इस वार फिर खालसे नूं फतह बख्शी है, और हर मैदान फतह ਇਹ ਸਾਡੀ ਅਰਦਾਸ ਵੀ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।